जी डॉक्टर साहब, साडे कोल पहली ईमेल आई है वीर गुरप्रीत सिंह जी दी। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਅਕਾਲੀ ਭਾਜਪਾ ਗੱਠਜੋੜ ਖਤਰੇ ਵਿੱਚ ਨਹੀਂ। ਕਦੇ-ਕਦੇ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਤੋੜ ਵਿਛੋੜ ਦੀਆਂ ਝੂਠੀਆਂ ਖਬਰਾਂ ਦਿਖਾਈਆਂ ਜਾਂਦੀਆਂ ਹਨ ਕਿ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਡੂੰਗੀ ਦਰਾਰ ਚੱਲ ਰਹੀ ਹੈ, ਲੜਾਈ ਹੈ ਜਾਂ ਹੋਰ। ਮੇਰਾ ਆਪਣਾ ਮੰਨਣਾ ਹੈ ਕਿ ਹੁਣ ਅਕਾਲੀ ਭਾਜਪਾ ਗੱਠਜੋੜ ਹੁਣ ਖਤਰੇ ਵਿੱਚ ਨਹੀਂ ਹੈ। ਕੋਈ ਦੇਖਣ ਵਾਲਾ ਹੋਵੇ ਕਿ ਭਾਜਪਾ ਨੂੰ ਅਕਾਲੀਆਂ ਨੂੰ ਆਪਣੇ ਨਾਲ ਰੱਖਣ ਵਿੱਚ ਫਾਇਦਾ ਹੋ ਸਕਦਾ ਹੈ, ਜਦ ਕਿ ਅਕਾਲੀ ਦਲ ਦਾ ਕੋਰ ਵੋਟ ਬੈਂਕ ਜੋ ਕਿ ਸਿੱਖ ਹਨ ਉਹ ਗਵਾ ਚੁੱਕੇ ਹਨ। ਪਹਿਲੀ ਗੱਲ, ਲੋਕ ਸਭਾ ਚੋਣਾਂ ਵਿੱਚ ਇਸ ਗੱਠਜੋੜ ਦੀ ਬੜੀ ਮਾੜੀ ਹਾਲਤ ਹੋਈ ਸੀ, ਪਰ ਪੰਜਾਬ ਦੇ ਅੱਜ ਦੇ ਹਾਲਾਤ ਭਾਜਪਾ ਲਈ ਤੋੜ ਵਿਛੋੜ ਕਰਨ ਲਈ ਸਭ ਤੋਂ ਚੰਗਾ ਸਮਾਂ ਹੈ, ਪਰ ਇਹ ਸੰਭਵ ਨਹੀਂ ਹੋ ਸਕੇਗਾ ਕਿਉਂਕਿ ਆਰਐਸਐਸ ਭਾਜਪਾ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਕਿਉਂਕਿ ਐਸਜੀਪੀਸੀ ਅਤੇ ਸਿੱਖ ਵਿਰੋਧੀ ਡੇਰੇ ਅਜੇ ਵੀ ਬਾਦਲ ਦੀ ਜੇਬ ਵਿੱਚ ਹਨ। ਇਹਨਾਂ ਦੀ ਮਦਦ ਨਾਲ ਆਰਐਸਐਸ ਆਪਣਾ ਹਿੰਦੂਤਵਾ ਦਾ ਏਜੰਡਾ ਬੜੇ ਸੁਚੱਜੇ ਢੰਗ ਨਾਲ ਪ੍ਰਫੁੱਲਤ ਕਰ ਰਹੀ ਹੈ। ਇਹ ਕਹਿ ਲਓ ਕਿ ਸਿਆਸੀ ਤੌਰ ਤੇ ਭਾਜਪਾ ਲਈ ਅਕਾਲੀਆਂ ਨਾਲ ਗੱਠਜੋੜ ਰੱਖਣਾ ਸਹੀ ਨਾ ਹੋਵੇ, ਪਰ ਵਿਚਾਰਧਾਰਕ ਤੌਰ ਤੇ ਇਹ ਗੱਠਜੋੜ ਉਹਨਾਂ ਲਈ ਬਹੁਤ ਜ਼ਰੂਰੀ ਹੈ ਅਤੇ ਆਰਐਸਐਸ ਆਪਣੀ ਇਸ ਗੰਦੀ ਵਿਚਾਰਧਾਰਾ ਨੂੰ ਤਰਜੀਹ ਦਿੰਦੀ ਹੈ। ਇਹ ਗੱਲ ਪੱਕੀ ਹੈ ਕਿ ਜਿਸ ਦਿਨ ਬਾਦਲ ਹੱਥੋਂ ਐਸਜੀਪੀਸੀ ਦਾ ਪ੍ਰਬੰਧ ਖੁੱਸਿਆ ਉਸ ਦਿਨ ਇਹ ਗੱਠਜੋੜ ਟੁੱਟਣਾ ਤੈਅ ਹੈ। ਇਹ ਥਿਊਰੀ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਭਾਜਪਾ ਤੇ ਆਰਐਸਐਸ ਪੂਰੀ ਕੋਸ਼ਿਸ਼ ਕਰਨਗੇ ਕਿ ਐਸਜੀਪੀਸੀ ਦਾ ਪ੍ਰਬੰਧ ਬਾਦਲ ਕੋਲ ਹੀ ਰਹੇ। ਨਿਰਦੋਸ਼ ਸਿੱਖਾਂ ਤੇ ਦੇਸ਼ ਧਰੋਹ ਦੇ ਮਾਮਲੇ ਦਰਜ ਕਰਨਾ ਇਸੇ ਦਾ ਹਿੱਸਾ ਲੱਗਦਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਜੀ ਡਾਕਟਰ ਸਾਹਿਬ? ਵੀਰ ਗੁਰਦੀਪ ਸਿੰਘ ਨੇ ਗੁਰਪ੍ਰੀਤ ਸਿੰਘ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਔਰ ਇਹ ਚੰਗੀ ਗੱਲ ਹੈ ਕਿ ਸਾਡੇ ਦਰਸ਼ਕ ਸਰੋਤੇ ਔਰ ਹੋਰ ਵੀ ਵਿਚਾਰਵਾਨ ਹੁਣ ਹਰ ਗੱਲ ਦੇ ਡਿਫਰੈਂਟ ਐਂਗਲ ਸੋਚਦੇ ਨੇ ਜੀ, ਕਿਉਂਕਿ ਜਦੋਂ ਜਿਸ ਕਿਸਮ ਦੀਆਂ ਖਬਰਾਂ ਹੁੰਦੀਆਂ ਨੇ ਬਹੁਤ ਵਾਰ ਬਹੁਤੇ ਤਾਂ ਉਹਨਾਂ ਖਬਰਾਂ ਦੇ ਉੱਤੇ ਹੀ ਰਿਐਕਟ ਕਰਦੇ ਨੇ, ਜੋ ਮੀਡੀਆ ਕਹਿੰਦਾ ਹੁੰਦਾ ਉਹ ਜੇ ਅੱਗੋਂ ਰਿਪੀਟ ਕਰਦੇ ਨੇ। ਪਰ ਇਹ ਇੱਕ ਸਿਆਣਪ ਹੈ ਕਿ ਜਦੋਂ ਅਸੀਂ ਕਿਸੇ ਵੀ ਇਸ਼ੂ ਦੇ ਇਨ ਐਂਡ ਆਊਟ, ਲੈਫਟ ਰਾਈਟ ਸਾਰੇ ਦੇਖੀਏ ਕਿ ਇਹਦਾ ਔਰ ਇਨ ਦਾ ਐਂਡ ਆਫ ਦਾ ਡੇ ਜਿਹੜੀ ਗੇਮ ਹੈ ਦੁਨੀਆ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਵੀ ਜੀ, ਈਵਨ ਜਿਨ੍ਹਾਂ ਨੂੰ ਅਸੀਂ ਸਭ ਤੋਂ ਪਿਆਰੇ ਰਿਸ਼ਤੇ ਕਹਿੰਦੇ ਆ ਜ਼ਿੰਦਗੀ ਦੇ, ਪਤੀ ਪਤਨੀ, ਭੈਣ ਭਰਾ, ਮਾਂ ਪਿਓ, ਭਾਵੇਂ ਮਾਂ ਪਿਓ ਦਾ ਰਿਸ਼ਤਾ ਨੈਕਸਟ ਟੂ ਗੋਡ ਕਿਹਾ ਜਾਂਦਾ, ਬਟ ਇਹਦੇ 'ਚ ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਅਲਟੀਮੇਟ ਤੱਤ ਸਮਝਾਇਆ, ਟਰੂਥ ਦਿੱਤੀ ਕਿ ਜਾਨ ਲਿਹੋ ਮਨ ਮਾਹੀ ਪ੍ਰੀਤਮ, ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਜੀ, ਕਿ ਅਲਟੀਮੇਟਲੀ ਸਾਰੇ ਰਿਸ਼ਤੇ ਜਿਹੜੇ ਨੇ ਇਹ ਆਪੋ ਆਪਣੇ ਸੁੱਖਾਂ ਨਾਲ ਬੱਝੇ ਹੋਏ ਨੇ ਜੀ। ਬਿਲਕੁਲ, ਜਦੋਂ ਅਸੀਂ ਕਿਸੇ ਰਿਸ਼ਤੇ ਦੇ ਟੁੱਟਣ ਤੇ, ਵਿਛੜਨ ਤੇ, ਜਾਣ ਤੇ ਇਸ ਦੁਨੀਆ ਤੋਂ ਜਾਂ ਦੂਜੇ ਰਿਗਰੈਟ ਕਰਦੇ ਹਾਂ ਤੇ ਬਹੁਤ ਵਾਰੀ ਅਸੀਂ ਜਾਣ ਵਾਲੇ ਨੂੰ ਨਹੀਂ ਕਰ ਰਹੇ ਹੁੰਦੇ, ਆਪਣੇ ਉਹਨਾਂ ਪਲਾਂ ਨੂੰ ਜਿਹੜੇ ਅਸੀਂ ਉਹਨਾਂ ਦੀ ਗੋਤ ਸੁੱਖ ਦੇ ਮਾਣੇ ਹੁੰਦੇ ਨੇ ਜਾਂ ਉਹਨਾਂ ਦੇ ਰਾਹੀਂ ਜੋ ਸਾਨੂੰ ਸੁੱਖ ਮਿਲਿਆ ਹੁੰਦਾ ਉਹ ਹੁੰਦਾ। ਗੁਰੂ ਸਾਹਿਬ ਨੇ ਜਦੋਂ ਇਹ ਗੱਲ ਕਹੀ ਉਹਨਾਂ ਨੇ ਕਿਹਾ ਵੀ ਇਨ ਦਾ ਐਂਡ ਆਫ ਦਾ ਡੇ ਇਹ ਜਿਹੜਾ ਇਹ ਤੁਹਾਡਾ ਆਪਣਾ, ਔਰ ਇਹਨੂੰ ਈਵਨ ਜੇ ਸਾਇੰਸ ਦੇ ਐਂਗਲ ਤੋਂ ਦੇਖੋ ਤਾਂ ਜਿਹੜਾ ਸੈਲਫ ਪ੍ਰੀਜ਼ਰਵੇਸ਼ਨ ਇਨਸਟਿੰਕਟ ਹੈ ਕਿ ਵੀ ਕਿਵੇਂ ਜਾਨਵਰ ਆਪਣੀ ਜਾਨ ਬਚਾਉਂਦੇ ਨੇ, ਕਿਵੇਂ ਦੂਜਾ ਹੁੰਦਾ। ਔਰ ਅਕਸਰ ਇਸ ਦੇ ਬਾਰੇ ਜਿਹੜਾ ਜਦੋਂ ਬੇਸ਼ੱਕ ਸੱਪ ਜਾਂ ਸੱਪਣੀ ਉਹਨਾਂ ਨੂੰ ਬੜੇ ਹੇਟ ਜਾਂ ਕੰਟੈਂਪਟ ਨਾਲ ਦੇਖਿਆ ਜਾਂਦਾ ਹੈ ਵੀ ਜਾਏ ਆਪਣੇ ਖਾਏ, ਕਿ ਜੀ ਸੱਪਣੀ ਜਿਹੜੀ ਆ ਉਹ ਜਦੋਂ ਭੁੱਖੀ ਹੁੰਦੀ ਹੈ ਉਹ ਫਿਰ ਜਿਹੜੇ ਆਪਣੇ ਹੀ ਬੱਚੇ ਹੁੰਦੇ ਨੇ ਉਹਨੂੰ ਖਾਣ ਲੱਗ ਜਾਂਦੀ ਹੈ। ਇਨ ਦਾ ਐਂਡ ਆਫ ਦਾ ਡੇ ਸੈਲਫ ਪ੍ਰੀਜ਼ਰਵੇਸ਼ਨ ਕਿ ਆਪਣਾ ਆਪ ਪਹਿਲਾਂ। ਤੇ ਸਿਆਸਤ ਜਿਸ ਕਿਸਮ ਦੀ ਗੰਦੀ ਖੇਡ ਹੈ ਉਸ ਦੇ ਵਿੱਚ ਤਾਂ ਹਰ ਇੱਕ ਨੇ ਇਹ ਦੇਖਣਾ ਹੈ ਵੀ ਫਾਇਦਾ ਉਹਦਾ ਕਿੱਥੇ ਜੁੜਿਆ ਹੋਇਆ। ਔਰ ਇਹਦੇ 'ਚ ਇਹਨਾਂ ਨੇ ਵੀਰ ਗੁਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਇਸ ਐਂਗਲ ਨੂੰ ਦੇਖਿਆ ਵੀ ਅਕਾਲੀ ਬੀਜੇਪੀ ਰਿਸ਼ਤਿਆਂ 'ਚ ਭਾਵੇਂ ਦੇਖਣ ਨੂੰ ਦਰਾਰ ਲੱਗਦੀ ਹੈ, ਖਬਰਾਂ ਵੀ ਹੁੰਦੀਆਂ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੇ ਪਾਰਲੀਮੈਂਟਰੀ ਜਿਹੜਾ ਚੋਣਾਂ ਦੇ ਵੇਲੇ ਵੋਟ ਬੈਂਕ ਇਹਨਾਂ ਦਾ ਬਹੁਤ ਥੱਲੇ ਨੂੰ ਗਿਆ। ਪੰਜਾਬ 'ਚੋਂ ਇਹਨਾਂ ਦਾ ਅਰੁਣ ਜੇਤਲੀ, ਬਲੂ ਆਈਡ ਬॉय ਆਰਐਸਐਸ ਦਾ ਨਰਿੰਦਰ ਮੋਦੀ ਤੋਂ ਬਾਅਦ ਉਹ ਵੀ ਹਾਰਿਆ। ਉਹਨਾਂ ਨੇ ਕਿਹਾ ਵੀ ਹੋ ਸਕਦਾ ਜੇ ਬੀਜੇਪੀ ਆਪਣੀ ਐਜ਼ ਏ ਪੋਲੀਟੀਕਲ ਕੈਲਕੂਲੇਸ਼ਨ ਵੀ ਕਰ ਰਹੀ ਹੋਏ, ਪਰ ਇਹ ਹੈ ਤਾਂ ਅਲਟੀਮੇਟਲੀ ਧੀ ਆਰਐਸਐਸ ਦੀ ਹੈ ਬੀਜੇਪੀ, ਔਰ ਆਰਐਸਐਸ ਇਹਨਾਂ ਨੂੰ ਟੁੱਟਣ ਨਹੀਂ ਦੇਗੀ। ਔਰ ਬਿਲਕੁਲ ਠੀਕ ਇਹਨਾਂ ਦਾ ਕਹਿਣਾ, ਕਿਉਂਕਿ ਜਿਹੜਾ ਕੰਮ ਵਿਚਾਰਧਾਰਕ ਤੌਰ ਦੇ ਉੱਤੇ ਆਰਐਸਐਸ ਦੇ ਹਿੰਦੂਤਵਾ ਏਜੰਡੇ ਦਾ ਬਾਦਲ ਕਰ ਰਿਹਾ
ਉਹ ਜੇ ਖੁਦ ਵੀ ਹੋਣ ਤਾਂ ਸ਼ਾਇਦ ਇੰਨੀ ਤੇਜ਼ੀ ਨਾਲ ਨਾ ਕਰ ਸਕਣ, ਕਿਉਂਕਿ ਸਾਹਮਣੇ ਨਜ਼ਰ ਆ ਰਿਹਾ ਹੋਏਗਾ ਕਿ ਭਾਈ ਕੌਣ ਕਰ ਰਹੇ ਨੇ। ਸਿੱਖਾਂ ਨੂੰ ਜੇ ਦੁਸ਼ਮਣ ਨਜ਼ਰ ਆ ਜਾਏ ਫਿਰ ਉਹ ਨਹੀਂ ਬਹਿੰਦੇ ਹੈ। ਸੋ ਉਹਨਾਂ ਦਾ ਕੰਮ ਕਿਸ ਲੈਵਲ ਤੇ ਹੋ ਰਿਹਾ ਹੈ, ਉਹਦੇ 'ਚ ਹੀ ਅੱਜ ਟ੍ਰਿਬਿਊਨ ਦੀ ਮੇਨ ਖਬਰ ਸੀ ਜੀ, ਅਕਾਲ ਤਖਤ ਦੇ ਜਥੇਦਾਰ ਨੇ ਇਹ ਵਾਰਨ ਕੀਤਾ ਹੈ ਕਿ ਜੀ ਇਹ ਮੂਰਤੀਆਂ ਦੀ ਜਿਹੜੀ ਵਿਕਰੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਔਰ ਇਹ ਸਿੱਖੀ ਦੇ ਖਿਲਾਫ ਹੈ। ਕਿਉਂਕਿ ਅਸੀਂ ਡਿਸਕਸ ਕੀਤਾ ਸੀ ਲਾਸਟ ਆਪਣੇ ਪ੍ਰੋਗਰਾਮ 'ਚ ਕਿ ਵੀ ਕਿਵੇਂ ਗੁਰਦੁਆਰਾ ਮੰਜੀ ਸਾਹਿਬ ਅੰਬਾਲੇ ਦੇ ਵਿੱਚ ਇਤਿਹਾਸਕ ਗੁਰਦੁਆਰਾ ਜਿਹੜਾ ਉਹਨਾਂ 37 ਗੁਰਦੁਆਰਿਆਂ ਚੋਂ ਸੀ ਜਿਨ੍ਹਾਂ ਤੇ ਫੌਜ ਨੇ ਹਮਲਾ ਕੀਤਾ ਹੈ, ਔਰ ਉੱਥੇ ਅਕਾਲੀ ਲੀਡਰ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਪੋਕਸਪਰਸਨ ਵੀ ਹਰਿਆਣੇ ਦਾ ਔਰ ਪ੍ਰਮੁੱਖ, ਉਹਨਾਂ ਨੇ ਮਨੋਹਰ ਲਾਲ ਖੱਟਰ ਨੂੰ ਗੁਰੂ ਨਾਨਕ ਸਾਹਿਬ ਦੀ ਮੂਰਤੀ ਭੇਟ ਕੀਤੀ ਜੀ। ਹੁਣ ਇਹ ਖਬਰ ਜਦੋਂ ਆਈ, ਹੁਣ ਜਥੇਦਾਰ ਨੂੰ ਵੀ ਨਜ਼ਰ ਆ ਗਿਆ ਕਿ ਜੀ ਮੂਰਤੀ, ਔਰ ਖਬਰ ਇਹ ਹੈ ਕਿ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿੰਨੀਆਂ ਗਿਫਟ ਸ਼ਾਪਸ ਨੇ ਉਹਨਾਂ ਸਾਰਿਆਂ ਦੇ ਉੱਤੇ ਬਹੁਤ ਵਧੀਆ ਜਿਹੜੀਆਂ ਨੇ ਬਣੀਆਂ ਹੋਈਆਂ 1000 ਤੋਂ 1500 ਰੁਪਏ ਕੀਮਤ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਕੱਲੀਆਂ, ਉੱਥੇ ਹੀ ਨਹੀਂ ਸਾਰਾ ਪੰਜਾਬ ਫਲੱਡ ਕੀਤਾ ਹੋਇਆ। ਔਰ ਉਹਨਾਂ ਨੇ ਕਿਹਾ ਜੀ ਇਹ ਖਿਲਾਫ ਹੈ, ਜਥੇਦਾਰ ਨੇ ਕਿਹਾ। ਉਹ ਦੁਕਾਨਦਾਰ ਕਹਿੰਦੇ ਜੀ ਅਸੀਂ 4 ਸਾਲ ਤੋਂ ਵੇਚ ਰਹੇ ਹਾਂ ਇਹਨਾਂ ਨੂੰ, ਵੀ ਹੁਣ ਨਾ ਉਦੋਂ ਤੱਕ ਨਾ ਯਾਦ ਆਇਆ। ਸੋ ਜਿਹੜਾ ਔਰ ਉਹਨਾਂ ਨੇ ਇਹ ਸ਼ੱਕ ਜ਼ਾਹਰ ਕੀਤਾ ਵੀ ਕਿਵੇਂ, ਫਿਰ ਕਿਹਾ ਜੀ ਚੀਨ ਦੀਆਂ ਬਣੀਆਂ ਹੋਈਆਂ ਨੇ। ਹੁਣ ਆਫਟਰ ਆਲ ਜਦੋਂ RSS ਦਾ ਤੁਸੀਂ ਏਜੰਡਾ ਦੇਖਦੇ ਹੋ ਜਾਂ ਦੂਜਾ ਕਰਦੇ ਹੋ, ਉਹ ਮੂਰਤੀ ਕਿਵੇਂ ਪਹੁੰਚ ਗਈ ਉੱਥੇ ਸਿਰੋਪਾਓ ਦੇ ਲਈ ਮੰਜੀ ਸਾਹਿਬ ਅਕਾਲੀ ਲੀਡਰਾਂ ਦੇ ਹੱਥੋਂ ਜੀ। ਪੰਜਾਬ 'ਚ ਪਹਿਲਾਂ ਕਿਉਂ ਨਹੀਂ ਫਲੱਡ ਹੋਈਆਂ, 4 ਸਾਲ 'ਚ ਕਿਉਂ ਹੋਈਆਂ? ਕੋਈ ਜਿਹੜੀ ਸ਼ਿਲਪ ਕਲਾ ਹੈ ਜਾਂ ਕੋਈ ਮੂਰਤੀ ਕਲਾ ਹੁਣ ਆਈ ਹੈ ਜੀ। ਸੋ ਜ਼ਾਹਰ ਹੈ ਕਿ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਔਰ ਦੂਜੀ ਉਹਨਾਂ ਦੇ ਲਈ ਸ਼ਰਾਬੀ, ਮੂਰਤੀ ਪੂਜਕ, ਦੂਜੇ ਤੀਜੇ, ਇਹ ਸਾਰੇ ਇਹਨਾਂ ਦੇ ਸਿੱਖ ਨੇ ਇਹਨਾਂ ਲਈ, ਪਰ ਆਪਣਾ ਇਕੱਠ ਕਰਕੇ ਧਾਰਮਿਕ ਤੌਰ ਦੇ ਉੱਤੇ ਫੈਸਲੇ ਲੈਣ ਵਾਲਾ ਜਿਹੜਾ ਸਰਬੱਤ ਖਾਲਸਾ ਹੈ ਉਹ ਦੇਸ਼ ਧਰੋਹੀਆਂ ਦਾ ਇਕੱਠ ਹੈ। ਉਹ ਕੱਲੇ ਨੂੰ ਲੱਭ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਨੇ। ਅੱਜ ਇੱਕ ਭੁਪਿੰਦਰ ਸਿੰਘ ਚੀਮਾ ਜਿਹੜੇ ਸੈਂਟਾ ਕਲੈਰਾ ਤੋਂ ਗਏ ਸੀ, ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਕੇਸ ਆਲਰੇਡੀ ਗ੍ਰਿਫਤਾਰ ਕੀਤਾ ਹੋਇਆ ਸੀ ਉਹਨਾਂ ਨੂੰ 107 ਥੱਲੇ, ਤੇ ਉਹਨਾਂ ਦਾ ਬ੍ਰਦਰ ਜਿਹੜਾ ਉਹ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਡਿਸਟ੍ਰਿਕਟ ਗੁਰਦਾਸਪੁਰ ਦਾ ਪ੍ਰੈਜ਼ੀਡੈਂਟ ਜਾਂ ਅਹੁਦੇਦਾਰ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਇਹ ਕਿਹਾ ਕਿ ਵੀ RSS ਇਸ ਲਈ ਰੱਖਣਾ ਚਾਹੁੰਦਾ ਨਾਲ ਕਿ ਬਾਦਲ ਜਿਹੜਾ ਉਹ ਡੇਰਿਆਂ ਦੇ ਉੱਤੇ ਵੀ ਉਹਦਾ ਕੰਟਰੋਲ ਹੈ, ਏਜੰਡਾ ਹੈ, ਔਰ SGPC ਤੇ ਇਹਨਾਂ ਦਾ ਕੰਟਰੋਲ ਹੈ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ। ਹੁਣ ਕਈ ਜਿਹੜੇ ਨੇ ਸਾਡੇ ਵੀ ਵੀਰ ਕਹਿਣਗੇ ਜੀ ਅਸੀਂ ਭਾਵੇਂ ਬਾਕੀ ਚੋਣਾਂ ਨਾ ਲੜੀਏ, SGPC ਬਾਰੇ ਦੇਖਾਂਗੇ। ਤੁਹਾਨੂੰ ਕਿਹਨੇ ਨੇੜੇ ਲੱਗਣ ਦੇਣਾ SGPC ਦੇ? ਜੇ ਹੁਣ ਥੋੜਾ ਜਿਹਾ ਧਾਰਮਿਕ ਮਾਹੌਲ ਬਣਿਆ ਸੀ ਇਹਨਾਂ ਦੇ ਖਿਲਾਫ ਕਿ ਭਾਈ ਇਹ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਦੀ ਸਰਕਾਰ ਥੱਲੇ ਔਰ ਪੁਲਿਸ ਗੋਲੀ ਚਲਾ ਰਹੀ, ਔਰ ਉਹਨਾਂ ਨੇ ਨਾਲ ਦੀ ਨਾਲ ਹੀ ਸਾਰੀ ਆਵਾਜ਼ ਕ੍ਰਸ਼ ਕਰਕੇ, ਜਥੇਦਾਰ ਵੀ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬਦਲਣੇ ਜੀ, ਔਰ ਜਿਹੜੇ 5 ਪਿਆਰੇ ਅਕਾਲ ਤਖਤ ਸਾਹਿਬ ਦੇ ਉਹਨਾਂ ਦੀਆਂ ਵੀ ਟ੍ਰਾਂਸਫਰਾਂ ਕਰ ਦਿੱਤੀਆਂ ਔਰ ਉਹਨੂੰ ਕੱਢ ਵੀ ਦੇਣ, ਕਿਉਂਕਿ ਉਹਨਾਂ ਨੇ ਵੀ ਕੋਈ ਕਿਹਾ ਕਿ ਜੀ ਅਸੀਂ ਉਹ ਪ੍ਰੋਟੈਸਟ ਕੀਤਾ ਉਹਨਾਂ ਨੇ। ਔਰ ਹੁਣ ਚੁਣ ਕੇ ਜਿਹੜੇ ਮਹੀਨਾ ਪਹਿਲਾਂ ਧਰਨਿਆਂ 'ਚ ਸ਼ਾਮਲ ਹੋਏ, ਔਰ ਅੱਜ ਹੀ ਮੈਨੂੰ ਦੱਸਿਆ ਗਿਆ ਅੰਮ੍ਰਿਤਸਰੋਂ ਵੀ ਜਿਹੜਾ ਹਰੀਕੇ ਪੱਤਣ ਤੇ ਧਰਨਾ ਲੱਗਾ ਔਰ ਬੜਾ ਜ਼ਬਰਦਸਤ ਧਰਨਾ ਸੀ, 40-50 ਹਜ਼ਾਰ ਲੋਕ ਉਹਨਾਂ 'ਚ ਜਿਹੜੇ ਸ਼ਾਮਲ ਸੀ, ਹੁਣ ਆਲਮੋਸਟ ਮਹੀਨਾ ਹੋ ਗਿਆ ਇਸ ਗੱਲ ਨੂੰ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਗਏ ਨੇ ਔਰ ਸਾਰੀ ਫੜੋ ਫੜਾਈ ਜਾਰੀ ਹੈ। ਸੋ ਇਹ ਇਸੇ ਲਈ ਹੈ ਔਰ ਬਿਲਕੁਲ ਠੀਕ ਹੈ ਕਿ RSS ਨੂੰ ਇਹਨਾਂ ਤੋਂ ਚੰਗਾ ਜਿਹੜਾ ਕੋਈ ਹੋਰ ਚੰਦ ਨਹੀਂ ਮਿਲ ਸਕਦਾ। ਸੋ ਉਹ ਪ੍ਰਕਾਸ਼ ਚੰਦ ਨੂੰ ਹਰ ਹਾਲਤ ਦੇ ਵਿੱਚ, ਕਿਉਂਕਿ ਜੋ ਚੰਨ ਇਹਨੇ ਚੜਾਇਆ ਸਿੱਖਾਂ ਦੇ ਲਈ ਉਹ ਹੋਰ ਕਿਹੜਾ ਚੜਾ ਸਕਦਾ? 5 ਸਦੀਆਂ 'ਚ ਨਹੀਂ ਕਿਸੇ ਨੇ ਚੜਾਇਆ। ਸੋ ਅਸੀਂ ਇਹਨਾਂ ਦਾ ਵੀਰ ਗੁਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।